Assalamualaikum everyone, welcome to Zara Foods Official. Today I am back with a new delicious recipe. Today's recipe is the best recipe, so watch my video till the end so that you can understand the whole recipe. If you like my Punjabi food videos, then definitely let me know in the comment section. ਤੇ ਹੁਣ ਅਸੀਂ ਸ਼ੁਰੂ ਕਰਨ ਲੱਗੇ ਅੱਜ ਦੀ ਰੈਸਿਪੀ ਵਿੱਚ ਮਿਕਸ ਵੈਜੀਟੇਬਲ ਵਿੱਚ ਪਾਲਕ ਮਟਰ ਔਰ ਸ਼ਲਜਮ। ਸਭ ਤੋਂ ਪਹਿਲਾਂ ਸਾਰੀਆਂ ਸਬਜ਼ੀਆਂ ਨੂੰ ਅੱਛੇ ਤਰੀਕੇ ਨਾਲ ਧੋ ਲੈਣਾ ਤੇ ਫਿਰ ਇਹਨਾਂ ਦੀ ਕਟਿੰਗ ਕਰ ਲੈਣੀ ਆ। ਮੈਂ ਸਭ ਤੋਂ ਪਹਿਲਾਂ ਲਈ ਸ਼ਲਜਮ ਮੈਂ ਲਿਆ 1 ਕਿਲੋ, ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਕ ਲੈ ਲੈਣਾ। ਸ਼ਲਜਮ ਮੈਂ ਕੱਟਣੇ ਤੋਂ ਪਹਿਲਾਂ ਅੱਛੇ ਤਰੀਕੇ ਨਾਲ ਧੋ ਕੇ ਇੱਕ ਟੋਕਰੀ 'ਚ ਪਾ ਦਿੱਤੇ ਤੇ ਫਿਰ ਉਸ ਤੋਂ ਬਾਅਦ ਸ਼ਲਜਮਾਂ ਦੀ ਕਟਿੰਗ ਕਰ ਲਈ। ਸ਼ਲਜਮਾਂ ਦੀ ਕਟਿੰਗ ਹੋ ਗਈ ਆ। ਪਤੀਲੇ 'ਚ ਪਾਣੀ ਪਾ ਕੇ ਚੁੱਲ੍ਹੇ ਦੇ ਉੱਤੇ ਰੱਖਤਾ, ਅੱਗ ਦਰਮਿਆਨੀ ਕਰ ਦਿੱਤੀ ਤੇ ਕੱਟੇ ਹੋਏ ਸ਼ਲਜਮ ਪਾਣੀ 'ਚ ਪਾ ਦਿੱਤੇ। ਪਾਲਕ ਅੱਛੇ ਤਰੀਕੇ ਨਾਲ ਸਭ ਤੋਂ ਪਹਿਲਾਂ ਮੈਂ ਧੋ ਕੇ ਕੱਟੀ ਤਾਂ ਹੁਣ ਸ਼ਲਜਮਾਂ ਦੇ ਨਾਲ ਬੋਇਲ ਕਰ ਲੈਣੀ ਆ। ਜਿੰਨੀ ਦੇਰ ਵਿੱਚ ਪਾਲਕ ਤੇ ਸ਼ਲਜਮ ਬੋਇਲ ਹੁੰਦੇ ਆ ਤੇ ਦੂਸਰੀ ਸਾਈਡ ਤੇ ਮੈਂ ਬਣਾ ਲੈਂਦੀ ਆ ਤੁੜਕਾ ਬਣਾਉਣੇ ਵਾਸਤੇ ਸਭ ਤੋਂ ਪਹਿਲਾਂ ਮੈਂ ਲਿਆ ਪੈਨ ਦੇ ਵਿੱਚ ਪਾਇਆ ਮੈਂ ਆਇਲ ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਕ ਪਾਉਣਾ ਕਿਉਂਕਿ ਇਸ ਸਬਜ਼ੀ ਵਿੱਚ ਥੋੜਾ ਜਿਹਾ ਆਇਲ ਜ਼ਿਆਦਾ ਪੈਂਦਾ। ਤੇ ਫਿਰ ਇਸ ਤੋਂ ਬਾਅਦ 3 ਦਰਮਿਆਨੀ ਬਾਰੀਕ ਕੱਟੀ ਹੋਈ ਪਿਆਜ਼ ਸ਼ਾਮਲ ਕਰ ਦਿੱਤੀ। ਚੁੱਲ੍ਹੇ ਦੀ ਅੱਗ ਹਲਕੀ ਰੱਖਣੀ ਆ, 30 ਸੈਕਿੰਡ ਵਾਸਤੇ ਪਿਆਜ਼ਾਂ ਨੂੰ ਫਰਾਈ ਕਰ ਲੈਣਾ। तीस सेकंड प्याज़ा ਨੂੰ ਫਰਾਈ ਕਰਨੇ ਤੋਂ ਬਾਅਦ 3 ਬਾਰੀਕ ਕੱਟੇ ਹੋਏ ਟਮਾਟਰ ਸ਼ਾਮਲ ਕਰ ਦਿੱਤੇ। 30 ਸੈਕਿੰਡ ਵਾਸਤੇ ਟਮਾਟਰ ਵੀ ਫਰਾਈ ਕਰ ਲੈਣੇ ਪਿਆਜ਼ਾਂ ਦੇ ਨਾਲ। ਇੱਕ ਖਾਣੇ ਵਾਲਾ ਚਮਚ ਅਦਰਕ ਲਸਣ ਦਾ ਪੇਸਟ ਸ਼ਾਮਲ ਕਰ ਦਿੱਤਾ। चार तो 5 कटियां हुई सब्ज मिर्चां शामिल कर दित्तियां। एक चाय वाला चम्मच दड़ा मिर्च का शामिल किया, एक चाय वाला चम्मच लाल मिर्च पाउडर का शामिल किया ते अद्धा चाय का चम्मच हल्दी का शामिल कर दिता। एक चाय वाला चम्मच नमक का शामिल कर दिता। उस तो बाद तुड़के नूं 1 मिनट वास्ते हल्की अग दे उत्ते पकाना। तुड़का बिल्कुल तैयार है। एक प्याली मटरां दी शामिल कर देनी है तुड़के च। मटर तुसी अपनी मर्जी के मुताबिक अपनी जिन्हें तुहानू पसंद आ उन्नी तुसी शामिल कर सकते हो। 30 सेकंड वास्ते मटरां नू फ्राई करना ते उस तो बाद 1 गिलास पानी दा शामिल कर देना ताकि मटर अच्छे तरीके नाल गल जाण ते ऊपर पैन नू ढक देना। जितनी देर मटर गलते आ दूसरी साइड के उत्ते पालक ते शलजम बॉयल हो गए आ। हुण स्ट्रेनर विच पा के इन्हां नूं स्ट्रेन कर लेना ते एक बाउल विच पा के मैशर दे नाल मैश कर लांगे।
ਸ਼ਲਜਮ ਤੇ ਪਾਲਕ ਮੈਸ਼ ਹੋ ਗਿਆ। ਤੁਸੀਂ ਸਾਈਡ ਤੇ ਮਟਰ ਵੀ ਪੱਕ ਕੇ ਤਿਆਰ ਹੋ ਗਏ ਆ। ਤੇ ਹੁਣ ਮੈਸ਼ ਕੀਤੇ ਹੋਏ ਪਾਲਕ ਤੇ ਸ਼ਲਜਮ ਮਟਰਾਂ ਸ਼ਾਮਲ ਕਰ ਦਾਂਗੇ। ਪਾਲਕ ਤੇ ਸ਼ਲਜਮ ਸ਼ਾਮਲ ਕਰਨੇ ਤੋਂ ਬਾਅਦ 1 ਤੋਂ 2 ਮਿੰਟ ਵਾਸਤੇ ਦਰਮਿਆਨੀ ਅੱਗ ਦੇ ਉੱਤੇ ਪਕਾ ਲਾਂਗੇ। दो मिनट दरमियानी आग ਦੇ ਉੱਤੇ ਸਬਜ਼ੀ ਪਕਾਉਣੇ ਤੋਂ ਬਾਅਦ ਮੈਂ ਥੋੜੀ ਦੇਰ ਵਾਸਤੇ ਢੱਕ ਦਿੱਤੀ। ਚੁੱਲ੍ਹੇ ਦੀ ਅੱਗ ਬਿਲਕੁਲ ਮੈਂ ਹਲਕੀ ਕਰ ਦਿੱਤੀ। अल्हम्दुलिल्लाह मिक्स वेजिटेबल्स तैयार आ। 1 चाय ਦਾ चम्मच ਕੁੱਟਿਆ ਹੋਇਆ ਜੀਰਾ ਸ਼ਾਮਲ ਕਰ ਦਾਂਗੇ। 1 ਚਾय ਦਾ चम्मच ਕੁੱਟਿਆ ਹੋਇਆ ਖੁਸ਼ਕ ਧਨੀਆ ਸ਼ਾਮਲ ਕਰ ਦਾਂਗੇ। ਮੈਰੀਨੇਸ਼ਨ ਵਾਸਤੇ ਬਾਰੀਕ ਕਟੀਆਂ ਹੋਈਆਂ ਸਬਜ਼ ਮਿਰਚਾਂ ਸ਼ਾਮਲ ਕਰਾਂਗੇ। ਕੱਟਿਆ ਹੋਇਆ ਸਬਜ਼ ਧਨੀਆ ਵੀ ਮੈਂ ਸ਼ਾਮਲ ਕਰ ਦਿੱਤਾ। ਕੱਟਿਆ ਹੋਇਆ ਅਦਰਕ ਸ਼ਾਮਲ ਕਰ ਦਿੱਤਾ। ਤੇ ਹੁਣ ਮੈਂ ਸਲਾਦ ਸਰਵਿੰਗ ਬਾਉਲ ਵਿੱਚ ਪਾਇਆ ਤੇ ਖਾਣੇ ਵਾਸਤੇ ਸਰਵ ਕੀਤਾ। खुद भी खाना खादा तो मैनू तो बहुत ही स्वाद आया, बड़ा मज़ेदार लग्या खाना। तुसी भी इस तरीके नाल रेसिपी जरूर बनाना ते मैनू कमेंट सेक्शन में जाके जरूर दसना तुहानू ये रेसिपी किहो जी लगी ते मैनू दुआवां याद रखना। इस नाल ही अज दी वीडियो दा करदे एंड इंशाल्लाह नवी वीडियो ते नवी रेसिपी दे नाल फिर होवांगे हाज़र। उस वक्त तक इजाजत, बाय बाय, टेक केयर, रब रखा।